ਜਾਣਦੇ ਹੋ ਸ਼ੁਰੂ ਦੇ ਗਿਰਜਿਆਂ 'ਚ ਬੜੇ ਚਮਤਕਾਰ ਕੰਨੇ ਸ਼ਕਤੀਸ਼ਾਲੀ ਗੱਲਾਂ ਹੁੰਦੀਆਂ ਹਨ। ਕੰਨੇ ਪ੍ਰੇਰਿਤੋਂ 4:24 ਦੇ ਅਨੁਸਾਰ ਉਹਨਾਂ ਦੇ ਇੱਕ ਚਿੱਤ ਕੰਨੇ ਇੱਕ ਆਵਾਜ਼ ਹੀ ਕੰਨੇ ਇੱਕੋ ਜਿਹਾ ਮਕਸਦ ਹਾਂ। ਕੰਨੇ ਮੇਰੀ ਗੱਲ ਯਾਦ ਰੱਖੋ, ਇਹੋ ਜਿਹਾ ਸੰਜੋਗ ਕੰਨੇ ਇਸ ਵਾਸਤੇ ਨਹੀਂ ਹੋਇਆ ਹਾਂ ਕਿ ਉਹ ਸਾਰੇ ਬੜੇ ਪਿਆਰੇ ਖਰੇ ਉੱਤਮ ਸਨੇਹੀ ਹੈ। ਉਹ ਇੱਕ ਸਮੂਹ ਹਾਂ ਜਿਹੜਾ ਵੱਖਰਾ ਨਹੀਂ ਹਾਂ ਇਸ ਸਮੂਹਾਂ ਤੋਂ। ਕੰਨੇ ਉਹਦਾ ਇੱਕ ਦੂਜੇ ਕੰਨੇ ਮੇਲ ਜੋਲ ਹਾਂ, ਚੇਲਿਆਂ ਦਾ ਇੱਕ ਦੂਏ ਕੰਨੇ ਮੇਲ ਜੋਲ ਹਾਂ। ਸੋਚਾ ਪਤਰਸ ਨੇ ਕੀ ਪੁੱਛਿਆ ਹਾਂ ਕਿ ਪ੍ਰਭੂ ਮੈਂ ਕੀ ਗਲਤੀ ਕਰਨੇ ਵਾਸਤੇ ਆਪਣੇ ਪਰ ਆ ਕੇ ਕਿੰਨੀ ਵਾਰੀ ਮਾਫ ਕਰਨਾ ਪਊਗਾ, ਕਿੰਨੀ ਵਾਰੀ ਉसी ਇਹੋ ਜਿਹੇ ਆਦਮੀ ਕਨੇ ਨਿਪਟਣਾ ਪਾਉਂਦਾ ਹਾਂ ਜਿਹੜਾ ਉਹਨਾਂ ਕੀ ਗੁੱਸਾ ਦਿਲਾਉਂਦਾ ਹਾਂ। ਕਨੇ ਉਹ ਆਦਮੀ ਜਿਹੜਾ 12 ਚੇਲਿਆਂ ਚੋਂ ਇੱਕ ਹਾਂ। ਉਹਨਾਂ ਕੀ ਅਹੰਕਾਰ ਦੀ ਸਮੱਸਿਆ ਹੀ, ਕੌਣ ਸਭ ਤੋਂ ਮਾਨ ਹੈ, ਮੈਂ ਨਹੀਂ, ਉਹ ਨਹੀਂ ਨਹੀਂ ਮੈਂ ਨਹੀਂ। ਸ਼ਰਤੀਆ ਯਿਸ਼ੂ ਦਾ ਇਹੋ ਜਿਹਾ ਹਾਲ ਹਾਂ। ਪਰ ਉਹਨਾਂ ਨੇ ਉਹਨਾਂ 12 ਕੀ ਪਾਣੇ ਵਾਸਤੇ ਪੂਰੀ ਰਾਤ ਪ੍ਰਾਰਥਨਾ ਕੀਤੀ। ਕੰਨੇ ਉਹ ਸਾਰੇ ਵੀ ਉਸ ਤੋਂ ਗੁਜ਼ਰਾਦੇ ਹਨ ਜਿਹਦੇ ਕੰਨੇ ਅਸ ਗੁਜ਼ਰਾਦੇ ਹਨ। ਉਹਨਾਂ ਕੀ ਸਿਖਾਇਆ ਜਾਂਦਾ ਹੈ ਕੰਨੇ ਉਹਨਾਂ ਇੱਕ ਫੈਸਲਾ ਕਰਨਾ ਹਾਂ ਆਪਣੇ ਜੀਵਨੇ ਵਾਸਤੇ, ਇੱਕ ਨਿੱਜੀ ਫੈਸਲਾ ਕਰੋ। ਰੋਮੀਓ 14 ਦੇ ਅਨੁਸਾਰ ਹਰ ਆਦਮੀ ਕੀ ਪ੍ਰਭੂ ਦੇ ਸਾਹਮਣੇ ਖੜੇ ਹੋਈ ਕੇ ਆਪਣੇ ਜੀਵਨੇ ਦਾ ਹਿਸਾਬ ਦੇਣਾ ਪਾਉਣਾ ਹੈ। ਮੈਂ ਕੀ ਦੇਵ ਦੇ ਜੀਵਨ ਦਾ ਹਿਸਾਬ ਨਹੀਂ ਦੇਣਾ ਹੈ, ਮੈਂ ਕੀ ਹਿਸਾਬ ਨਹੀਂ ਦੇਣਾ ਪਾਉਂਗਾ ਆਪਣੇ ਬੱਚਿਆਂ ਦਾ, ਆਪਣੇ ਸਹਿਕਰਮੀਆਂ ਦਾ, ਕੰਨੇ ਪੜੋਸੀਆਂ ਵਾਸਤੇ। ਪ੍ਰਭੂ ਮੈਂ ਕਿ ਇਸ ਤੋਂ ਬਾਰੇ ਇੱਕ ਵੀ ਸਵਾਲ ਨਹੀਂ ਕਰ ਗਏ ਕਿ ਡੇਵ ਜਾਂ ਮੇਰੇ ਪੜੋਸੀ ਨੇ ਇਹ ਕੰਮ ਕਿਉਂ ਕੀਤੇ ਹਨ, ਉਹ ਕੰਮ ਕਿਉਂ ਨਹੀਂ ਕੀਤੇ, ਉਹ ਮੈਂ ਕਿ ਮੇਰੇ ਬਾਰੇ 'ਚ ਪੁੱਛਣ ਵਾਲੇ ਹਨ। ਇਸ ਵਾਸਤੇ ਜਿੱਲੇ ਅਸਾਂ ਨੇ ਸੱਚਮੁੱਚ ਇਹ ਸਮਝ ਆਉਂਦਾ ਹੈ ਤਾਂ ਸਾਕੀ ਮਦਦ ਮਿਲਦੀ ਹੈ ਇਸ ਤੋਂ ਉੱਪਰ ਉੱਠਣੇ 'ਚ। ਦੇਖੋ ਇਹ ਸਹੀ ਨਹੀਂ ਹੈ, ਜੇ ਮੈਂ ਸਹੀ ਕਰਨ ਵਾਲਾ ਹਾਂ ਤਾਂ ਇਹ ਜ਼ਰੂਰੀ ਹੈ ਕਿ ਤੁਸੀਂ ਵੀ ਸਹੀ ਕਰੋ, ਪਰ ਸਾਕੀ ਫਿਰ ਵੀ ਉਹੀ ਕਰਨਾ ਚਾਹੀਦਾ ਹੈ ਜਿਹੜਾ ਸਹੀ ਹੈ। ਜਿੱਲੇ ਦੂਜਾ ਆਦਮੀ ਸਹੀ ਨਹੀਂ ਕਰਦਾ ਕਿ ਅਸ ਪ੍ਰਭੂ ਦੇ ਜਵਾਬ ਦੇ ਹਨ। ਪ੍ਰੇਰਿਤੋਂ 13:32 ਇੱਕ ਮਹਾਨ ਬਚਨ ਦੇ ਅਨੁਸਾਰ ਪ੍ਰਭੂ ਇਹੋ ਜਿਹੇ ਆਦਮੀ ਦੀ ਤੋਪਾ ਕਰਦੇ ਹਨ ਜਿਹੜਾ ਉਹਦੀ ਸਾਰੀਆਂ ਇੱਛਾਵਾਂ ਪੂਰੀਆਂ ਕਰਨਗੇ ਪੂਰੀ ਤਰ੍ਹਾਂ ਤੇ। ਦਾਊਦ ਦਾ ਜ਼ਿਕਰ ਕਰਦੇ ਸਮੇਂ ਵੀ ਇਹੋ ਕਿਹਾ ਕਿ ਉਹ ਪ੍ਰਭੂ ਦੇ ਦਿਲੇ ਕੀ ਪਾਣੇ ਵਾਲਾ ਆਦਮੀ ਹਾਂ, ਚਾਹੇ ਉਹਨੇ ਕੁਝ ਬੜੇ ਬੁਰੇ ਕੰਮ ਕੀਤੇ ਹੈ। ਹਾਲੇ ਵੀ ਦਾਊਦ ਦੇ ਦਿਲੇ 'ਚ ਪ੍ਰਭੂ ਦਾ ਪ੍ਰੇਮ ਹਾਂ। ਕਨੇ ਇੱਕ ਵਾਰੀ ਆਪਣੀ ਗਲਤੀ ਜਾਣਨੇ ਤੋਂ ਬਾਅਦ ਉਹ ਬੜਾ ਪਛਤਾਇਆ ਹਾਂ। ਬਤਸ਼ੇਬਾ ਦੀ ਲਾਲਸਾ ਕਰੀਕੇ ਕੰਨੇ ਉਹਦੇ ਕੰਨੇ ਵਿਵਚਾਰ ਕਰੀਕੇ ਉਹਦੇ ਪਤੀ ਕੀ ਮਰਵਾਣੇ ਦੀ ਹੱਦ ਤੱਕ ਜਾਣੇ ਦੇ ਬਾਅਦ ਉਹ ਇੱਕ ਦੁੱਖ ਮਨਾਣੇ ਵਾਲਾ ਆਦਮੀ ਹਾਂ। ਉਹ ਉਹਦੇ ਤੋਂ ਲੁਕਦਾ ਹਾਂ ਲਗਭਗ 1 ਸਾਲੇ ਤੱਕ। ਪਰ ਕਈ ਵਾਰੀ ਨਤਾਨ ਨਬੀ ਨੇ ਉਹਦੇ ਸਾਹਮਣੇ ਆਈ ਕੇ ਗੱਲ ਕੀਤੀ, ਉਸੇ ਆਪਣੇ ਪਾਪੇ ਦਾ ਘਿਨੌਨਾਪਨ ਸਮਝਾਇਆ। ਉਹਦਾ ਪ੍ਰਭੂ ਨੇ ਪਾਣੇ ਵਾਲਾ ਦਿਲ ਹਾਂ ਜਿਹੜਾ ਹੱਲੇ ਵੀ ਕੋਮਲ ਹਾਂ। ਕੰਨੇ ਪ੍ਰਭੂ ਹੁਣ ਵੀ ਉਹਦੇ ਕੰਨੇ ਕੰਮ ਕਰੀ ਸਕਦੇ ਹੈ। ਮੈਂ ਜਾਣਨੀ ਹਾਂ ਕਿ ਤੁਸੀਂ ਪ੍ਰਭੂ ਕੰਨੇ ਪ੍ਰੇਮ ਕਰਦੇ ਹੋ। ਮੈਂ ਕੋਸ਼ਿਸ਼ ਨਹੀਂ ਕਰਿਆ ਕਰਦੀ ਕਿ ਤੂੰ ਸਾਰਿਆਂ ਪਰ ਚਿੱਖਾਂ ਕਨੇ ਆਖਾਂ ਕਿ ਕੋਈ ਦੂਜਾ ਕਨੇ ਮਿੱਤਰਤਾ ਪੂਰਵਕ ਨਹੀਂ ਰਹਿ ਸਕਦਾ, ਕੰਨੇ ਸਾਰਿਆਂ ਦੇ ਦਿਲ ਬੁਰੇ ਹਨ। ਮੈਂ ਜਾਣਨੀ ਹਾਂ ਤੁਸੀਂ ਪ੍ਰਭੂ ਕਨੇ ਪ੍ਰੇਮ ਕਰਦੇ ਹਨ। ਮੇਰਾ ਮਤਲਬ ਇਹ ਹੈ ਕਿ ਤੁਸੀਂ ਸ਼ਾਇਦ ਸਵੇਰੇ ਸ਼ੋਅ ਦਿਖਾਦੇ ਹਨ ਕਨੇ ਜੇ ਤੁਸੀਂ ਪ੍ਰਭੂ ਕਨੇ ਪ੍ਰੇਮ ਨਹੀਂ ਕਰਨੇ ਹੁੰਦੇ ਤਾਂ ਸਵੇਰੇ 5:30-6 ਵਜੇ ਉੱਠੀ ਕੇ ਮੇਰੇ ਨੇ ਨਹੀਂ ਉਲਝਦੇ। ਮੇਰਾ ਮਤਲਬ ਕਿ ਤੁਹਾਡੇ ਚੋਂ ਕਈਆਂ ਦੀ ਅੱਖ ਵੀ ਨਹੀਂ ਖੁੱਲੀ ਕਿ ਮੈਂ ਗਲਾਣਾ ਸ਼ੁਰੂ ਕਰੀ ਦਿੱਤਾ ਹਾਂ ਤੁਹਾਕੀ ਇਹ ਕਰਨਾ ਚਾਹੀਦਾ ਹੈ, ਤੁਹਾਕੀ ਉਹ ਕਰਨਾ ਚਾਹੀਦਾ ਹੈ, ਇਹ ਖਰਾ ਹੋਊਗਾ ਜੇ ਤੁਸੀਂ ਉਹ ਕਰ ਗਏ, ਉਹ ਖਰਾ ਹੋਊਗਾ ਜੇ ਤੁਸੀਂ ਇਹ ਨਹੀਂ ਕਰ ਗਏ। ਤੁਸੀਂ ਕੇਵਲ ਇਸ ਵਾਸਤੇ ਉਹ ਕਰਦੇ ਹੋ ਕਿ ਤੁਸੀਂ ਪ੍ਰਭੂ ਨੇ ਪ੍ਰੇਮ ਕਰਦੇ ਹਨ। ਪਰ ਮੈਂ ਕੁਝ ਆਖਾਂ, ਚਾਹੇ ਕਈ ਵਾਰੀ ਸੁਧਾਰਨੇ ਵਾਲੀ ਸਿੱਖਿਆ ਸੁਣਨਾ ਕਠਨ ਲੱਗਦਾ ਹੈ, ਪਰ ਫਿਰ ਵੀ ਘਰੇ ਜਾਈ ਕੇ ਉਸ ਪਰ ਅਮਲ ਕਰਨੇ ਦੇ ਬਜਾਏ ਇੱਥੇ ਬੋਈ ਕੇ ਮੇਰੀਆਂ ਗੱਲਾਂ ਸੁਣਨਾ ਆਸਾਨ ਲੱਗਦਾ ਹੈ। ਤੁਸੀਂ ਸ਼ਾਇਦ ਗਲਾਉਂਦੇ ਹਨ ਪ੍ਰਭੂ ਹੋਰ ਕਿੰਨੀ ਵਾਰੀ। ਤੁਸੀਂ ਉਮੀਦ ਕਰਦੇ ਹਨ ਕਿ ਮੈਂ ਆਪਣੇ ਆਪ ਕੀ ਦੀਨ ਬਣਾਂਗਾ, ਕਨੇ ਇਸ ਘਰੇ 'ਚ ਸ਼ਾਂਤੀ ਬਣਾਏ ਰੱਖਾਂਗਾ। ਹੁਣ ਕਿਸੇ ਹੋਰ ਦੀ ਬਾਰੀ ਹੈ ਇੱਥੇ ਧਰਮ ਪਰਾਇਣ ਬਣਨ ਦੀ। ਮਿੱਕੀ ਪਤਾ ਹੈ ਤੁਸੀਂ ਕਿਹੋ ਜਿਹਾ ਮਹਿਸੂਸ ਕਰਦੇ ਹੋ। ਮਿੱਕੀ ਇੱਥੇ 1 ਮਿੰਟ ਵਾਸਤੇ ਬੋਈ ਕਿ ਤੁਹਾਡੇ ਵਾਸਤੇ ਦੁਖੀ ਹੋਣ ਦਿਓ। ਮੈਂ ਸਮਝਣੀ ਹਾਂ ਕਿੰਨੇ ਜਾਣਨੀ ਹਾਂ ਕਿ ਤੁਹਾਕੀ ਕਿਹੋ ਜਿਹਾ ਮਹਿਸੂਸ ਹੁੰਦਾ ਹੈ, ਕਿੰਨਾ ਖਰਾ ਹੁੰਦਾ ਜੇ ਤੁਹਾਕੀ ਬਣਨਾ ਨਹੀਂ ਪਾਉਂਦਾ ਇੱਕ ਧਰਮ ਪਰਾਇਣ ਆਦਮੀ। ਪਰ ਕਿਸੇ ਦੀ ਤਰ੍ਹਾਂ ਇਹ ਨਹੀਂ ਕਰਨਾ ਹੈ, ਪਰ ਕਿਸੇ ਕੀ ਤਾਂ ਇਹ ਕਰਨਾ ਹੀ ਹੈ। ਕੰਨੇ ਤੁਸੀਂ ਉਹ ਹਨ ਜਿਹਦੇ ਕੋਲ ਜਾਇਸ ਮਾਇਰ ਦੀਆਂ ਸੀਡੀਆਂ, DVD, ਕੰਨੇ ਟੀ-ਸ਼ਰਟਸ, ਕੰਨ ਤੁਸੀਂ ਸਭਾ 'ਚ ਆਏ ਹਨ, ਤੁਸੀਂ ਟੇਪਾਂ ਖਰੀਦੀਆਂ, ਕਿਤਾਬਾਂ ਖਰੀਦੀਆਂ। ਤੁਸੀਂ ਮੈਨੂੰ ਕੀ ਦੱਸਿਆ ਜਾਇਜ਼ ਮੇਰੇ ਕੋਲ ਤੁਹਾਡੀਆਂ ਸਾਰੀਆਂ ਕਿਤਾਬਾਂ ਹਨ। ਮੈਂ ਤੁਹਾਡੀ ਰੋਜ਼ ਸਵੇਰੇ ਦਿਖਣੀ ਹਾਂ, ਇਸ ਵਾਸਤੇ ਮੇਰੇ ਵਿਚਾਰ ਨੇ ਮੈਂ ਤੁਹਾਡੇ ਨੇ ਆਖੀ ਸਕਣੀ ਹਾਂ ਕਿ ਤੁਹਾਡੀ ਥੋੜ੍ਹਾ ਬੜਪਨ ਦੱਸਣਾ ਚਾਹੀਦਾ ਹੈ। ਆਤਮ ਦਇਆ ਤੋਂ ਮੁਕਤ ਹੋਈ ਕੇ ਅੱਗੇ ਵਧੀ ਕੇ ਜਿਲੇ ਪ੍ਰਭੂ ਸਾਕੀ ਮਾਫ ਕਰਨ ਕੀ ਆਖਦੇ ਹਨ, ਉਹ ਅਸਲੀ 'ਚ ਉਹਦੇ ਵਾਸਤੇ ਨਹੀਂ ਹੁੰਦਾ। ਇਸ ਵਾਸਤੇ ਸਾਕੀ ਇਸ ਸੋਚਾਂ ਤੋਂ ਉੱਪਰ ਉੱਠਣਾ ਹੈ ਕਿ ਅਸਾਂ ਕਿਸੇ ਉੱਪਰ ਅਨੁਗ੍ਰਹ ਕਰਾਦੇ ਹਨ, ਅਸਾਂ ਆਪਣੇ ਕੀ ਆਜ਼ਾਦ ਕਰਾਦੇ ਹੁੰਦੇ ਹਨ। ਜਿੱਲੇ ਅਸਾਂ ਆਖਨੇ ਹਨ ਕਿ ਮੈਂ ਨਹੀਂ ਰਹਿਣਾ ਕੌੜਾ, ਕੰਨੇ ਕੁਪਿਤ,
कन्ने नाराज, कन्ने खफा। मैं नहीं चाहना कि इहो जिहा दबाव कन्ने तनाव मेरे अंदर होए। मैं अपना अध्यात्मिक जीवन बर्बाद नहीं करना चाहता। मैं प्रभु की आशीषां तो वंचित नहीं रहना चाहता। मैं प्रभु के अभिषेक तो वंचित नहीं रहना चाहता, क्योंकि मैं तुहाड़ी कुछ गल्लां पर गुस्से हाँ जिस पर मैं काबू नहीं करी सकता। कन्ने ये भी नहीं कि तुस दोबारा इहो जिहा नहीं करेंगे। मैं एक दिन और दुखी रही कि नहीं गुजारगा जिले मेरा दिल दुखाने वाला आनंद उठा दा होंग, कन्ने उसी मेरे परेशान होने की बिल्कुल परवाह नहीं होंग। ध्यान दिया, साकी अपने ऊपर अनुग्रह करना सीखना होंगे। प्रभु साकी जो भी करन की आखदे हन, प्रभु साकी जो भी करने की आखदे हन, साड़ा लाभ हुंदा है। जिल्ले वो आखदे हन मेरे पर विश्वास करो, भले आस्ते हुंदा है साड़े। जिल्ले वो आखदे हन लोकां की माफ करो, उस साड़े भले आस्ते हुंदा है। जिल्ले वो आखदे हन मेरी आज्ञा मन्नो, उहदे ने साड़ा लाभ हुंदा है। यीशु आए, अपने खूने ने साड़े आस्ते एक अद्भुत जीने दा मुल देने आस्ते, धर्म, शांति कन्ने आनंद, आजादी, उम्मीद कन्ने कई खरियां गल्लां, पर असां की ओह नहीं मिलदियां जे अस आज्ञा पालन नहीं कीता हुंदा है अपनी जिंदगी च। अज्ञानियां की होरां ने ज्यादा मात्रा च अनुग्रह मिलता है। पौलुस ने आख्या है मिकी अनुग्रह मिलिया कियां कि मिकी धोखा होया हा, कन्ने मैं सचमुच समझिया नहीं कि करां। पर साकी और किन्नी वरी होर सुनेहा सुनना पौंग माफी दे बारे च, तां जाई के असां उहदे पर अमल करग। असां जो ज्यादातर अपने की आज्ञा पालन दे स्तर तो ज्यादा शिक्षा मिलती है। ओ मैं जानना हाँ, जी हाँ, आमीन, प्रभु की महिमा होए। मैं सारे बचना की रेखांकित किया है। जरा देखो मेरी बाइबल चित्रकला की किताब जी दिखती है। काश मेरी बगल च बैठा आदमी दिखी लै कि मैं किन्ना अध्यात्मक हाँ। हाँ हाँ, ताकि अपनी बाइबल की रंगना खरा लगता है, उसका कोई महत्व नहीं है। मेरी बाइबल च बड़े निशान, रंग सही दे निशान इत्यादि बड़ी सारिया चीज़ां बनियां हन। प्रभु ये तो प्रभावित नहीं होंगे। प्रभु साढ़े अमल करने ते प्रभावित होंदे हन। जिल्ले असां पर बड़ा दबाव हुंदा है, कन्ने वो परेशानी दी घड़ी होंदी है, कन्ने प्रभु कन्ने साढ़े अलावा कोई नहीं हुंदा, तो वो आखिरी काम जिहड़ा असां करना चाहते हन कुसे होर ने माफ करना जां विनम्र होना। केड़ा विनम्र बनना चाहता है? पर असां फिर भी वो करते हैं कि साकी प्रभु ने प्रेम हुंदा है। साकी प्रभु ने यह गलाना बंद करना चाहिए कि साकी उन्हां कन्ने किन्ना प्रेम है। जे असां आज्ञा पालन करन च व्यस्त नहीं होना चाहते कि यीशु ने गलाया जे मैं कि प्रेम करदे हो तो मेरी आज्ञा मन गए। ध्यान दियो कि उन्होंने ये नहीं गलाया जे मेरी आज्ञा मन गए तो मैं तुसां कन्ने प्रेम करगा। वो साकी बिना शर्तों प्रेम करदे हन। वो असां ने प्रेम करदे हन साढ़े कुछ सही करन तो पहला तो। असां आज्ञा पालन करी के प्रभु दा प्रेम नहीं खरीदी सकते। पर साकी प्रतिक्रिया करनी चाहिए प्रभु दे महान कन्ने अद्भुत प्रेम वास्ते। अज असां ने वो गाना गाया, कन्ने मैं तुसां दी प्रतिक्रिया दिखी है। ओ तुसां कन्ने मेरे कन्ने किन्ना प्रेम करदे हन, मेरे ने प्रेम करदे हन, करदे हन, करदे हन। ओ तुसां कन्ने कन्ने मेरे कन्ने किन्ना प्रेम करदे हन। असां सारे की वो गाना पसंद है। साकी महसूस होंदा है कि असां च वो मंग भरी गई है। जिल्ले असां को गाना गांदे हन, पर साकी सिर्फ कुछ गाने दी ताल तो ताल मिलाई के वधी के कुछ करना है। साकी गलाना है वो असां सारे की प्रेम करदे हन। तब मैं प्रभु कन्ने कियां काम ना करा। ओह जिहा सब तो खरा मिसाल बनन वास्ते जड़ा मुमकिन होए। गिरजे च, दुनिया च, अपने दफ्तरे च। दफ्तरे च मछली वाली बालियां पाई के मत जाओ। कुरंतियो 3:3 कन्ने मेरी तुसा सारे दी मां बनने जिन्नी उम्र है। हुण पौलुस कुरंतियो दे गिरजे की लिखांदे हन। वो गिरजे जिथे रूह दे सारे फलों द्वारा चलते हैं। असल च कुरिंतियां दा गिरजा वो है जिथे असां दिखी सकते हैं। 1 कुरंतियो 12, 13, 14 आत्मा दे फल, भविष्यवाणियां, चमत्कार, स्वस्थ होना, कई भाषावां, गलाना, मतलब स्पष्ट करना, भाषावां दा ज्ञान दे सारे वचन, समझदारी दे वचन, वो सारे उत्तम अलौकिक जड़ा मसीह कलीसिया की दिता गया वो सारिया चीज़ां भी साकी अध्यात्मक नहीं बनानियां। वो आयत तो शुरू करके आखदे हन, मैं तुसां तो इस रीति कन्ने गल नहीं करी सका जियां आत्मिक लोकां कन्ने, पर
ਪੌਲੁਸ ਸ਼ਾਇਦ ਉਹਨਾਂ ਕੇ ਇਹੋ ਜਿਹੇ ਬਚਨ ਨਹੀਂ ਦੇ ਪਾਏ ਜਿਹੜੇ ਮੈਂ ਅੱਜ ਤੁਹਾਨੂੰ ਦੇਣੀ ਆ, ਕਿ ਉਹਨਾਂ ਨੇ ਉਹਦੇ ਉੱਪਰ ਥੁੱਕੀ ਦੇਣਾ ਹੈ। ਮੈਂ ਹਮੇਸ਼ਾ ਲੋਕਾਂ ਕੀ ਆਖਦੀ ਹਾਂ, ਮੈਂ ਇੱਕ ਖਰੀ ਮਾਂ ਹੈ ਕਿ ਮੈਂ ਕੀ ਪਤਾ ਤੁਹਾਨੂੰ ਕੀ ਕੁਝ ਖਵਾਣਾ ਹੈ। ਜੇ ਤੁਸਾਂ ਉਸੇ ਨਿਕਲ ਗਏ ਨਹੀਂ ਤਾਂ ਮੈਂ ਪਿੱਛੇ ਹਟ ਗਈ ਕਨੇ ਕਿਸੇ ਹੋਰ ਤਰ੍ਹਾਂ ਹੋ ਕਰ ਗਈ। ਆਮੀਨ। मैं विच तो आकी कदे कदाए कुछ मिठा खाने वास्ते देंगी, पर ज्यादातर मीट कने सब्जियां होंग, साकी बड़ा होना है। आमीन। बच्चों की आलू खुआइए तो खुश होंदे हन। साड़ा एक 9 महीने दिन आती है कने फिर असा उहदे कने एक चम्मच पालक मिलांदे हन। तुसां जो किन्नियां मावां की याद है घरे च नसदे रहना, एक खरी मां दे तरीके कन्ने तुस के करदे हन? चमचे चो सब कुछ चुकदियां न, कन्ने उस दोबारा उहदे मूँह च पाई दिंदियां न, कन्ने तुसां जरूरत पौने पर 10 बारी इहो जिहा करदियां न, हर बारी थोड़ा उनके गले तो थल्ले जांदा है। तुस इहो जिहा करदियां न इस वास्ते नहीं कि तुसां उन्हां की इहो जिहा कुछ खिलाना चाहदियां न जेह्ड़ा उन्हां की पसंद नहीं है, बल्कि इस वास्ते कि तुस चाहते हो कि वो स्वस्थ रहे, ठीक रहे। तुस चाहती हो बड़े होन। मैं मीट नहीं दे पाई, मैं सिर्फ दुध दे पाई। दुध 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 दियां बोतलां, दुध दियां बोतलां। तुसां दे लंगोट बदलने पे। आयत 3 च उन्होंने आख्या कि तुस हुण तक शरीरिक हो, तुसां दे शरीर दा सुभाव है कि तुस इच्छावां दे अधीन हो, भावनावां भावना भावनावां भावनावां। तां तक जिले तक तुसां च डाह कन्ने लड़ाई है, तकरार कन्ने दलबंदी है। दूजे अनुवादां च कलह लिखिया है कि तुस हुण तक शरीरिक हो, इस आस्ते कि तुसां च डाह है, कन्ने लड़ाई झगड़ा है, तां तुस शरीरिक नहीं, कन्ने उदार नहीं होए, मनुख दी रीति पर नहीं चलदे। ਇਹ ਉਹ ਲੋਕ ਹਨ ਜਿਨ੍ਹਾਂ ਦਾ ਨਵੇਂ ਸਿਰੇ ਤੋਂ ਜਨਮ ਹੋਇਆ ਹਾ, ਪ੍ਰਭੂ ਦਾ ਸੁਭਾਵ ਉਹਨਾਂ ਦੇ ਅੰਦਰ ਹਾ, ਉਹ ਪ੍ਰਭੂ ਕੰਨੇ ਧਰਮੀ ਠਹਿਰਾਏ ਗਏ ਹੈ। ਉਹਨਾਂ 'ਚ ਪਵਿੱਤਰ ਆਤਮਾ ਦੀ ਤਾਕਤ ਭਰੀ ਹੀ, ਉਹਨਾਂ ਨੇ ਪ੍ਰਭੂ ਦੀ ਤਾਕਤ ਦਿਖੀ ਹੀ, ਪਰ ਫਿਰ ਵੀ ਸਰੀਰ ਦੇ ਕਾਰਨ, ਭਾਵਨਾਵਾਂ ਦੇ ਕਾਰਨ, ਗਲਤ ਵਿਚਾਰਾਂ ਦੇ ਕਾਰਨ, ਉਹ ਗੱਲਾਂ ਗਲਾਨ ਦੇ ਕਾਰਨ ਜਿਹੜੀ ਉਹਨਾਂ ਕੀ ਨਹੀਂ ਗਲਾਣੀਆਂ ਚਾਹੀਦੀਆਂ ਹੀ, ਉਹ ਕੱਲੇ ਕੰਨੇ ਰਹਿੰਦੇ ਹੈ ਆਪਸ 'ਚ ਹਰ ਸਮੇਂ। ਤਾਰਿਤ ਨੇ ਕੁਰਿੰਥੀਓ 3:1 ਫੇਰੀ ਲਾਂਗੇ ਤਾਂ ਮੈਂ ਤੁਹਾਨੂੰ ਕੁਝ ਮਜ਼ੇਦਾਰ ਦਿਖਾਣਾ ਚਾਹਨੀ ਹਾਂ। ਉਹ ਭਰਾਓ, ਮੈਂ ਤੁਸਾਂ ਨੇ ਇਸ ਰੀਤੀ ਨੇ ਗੱਲ ਕਰੀ ਸਕੀਆਂ ਜਿਹਾਂ ਆਤਮਿਕ ਲੋਕਾਂ ਨੇ, ਜਿਹਾਂ ਸਰੀਰਿਕ ਲੋਕਾਂ ਨੇ, ਇਹੋ ਜਿਹੇ ਲੋਕਾਂ ਨੇ ਜਿਹਦਾ ਕੰਮ ਸੁਭਾਵ ਪ੍ਰਬਲ ਹੁੰਦਾ ਹੈ। ਕੰਨੇ ਉਹਨਾਂ ਤੋਂ ਜਿਹੜੇ ਮਸੀਹ 'ਚ ਨਵੇਂ ਜਨਮੇ ਬੱਚੇ ਹਨ, ਕੰਨੇ ਵਿਸਤਰਿਤ 'ਚ ਲਿਖਿਆ ਹੈ ਜਿਹੜੇ ਹੁਣ ਬੋਲੀ ਨਹੀਂ ਸਕਦੇ। बेशक उन्होंने सारियां जबान ही एक भाषा ही कन्ने वो गल करी सकते है, पर उनका मतलब हा कि लोग बड़ी मूर्खता की गल्लां करते है। उहदे बाद वो गलांदे हन, तुसां चो एक गलांदा मैं पौलुस दा हां, दूजा गलांदा मैं अपोलोस दा हां। उन्हें आख्या असां चो कोई भी कुछ नहीं है, मसीह सब कुछ है। आपू पर अहंकार छड़ी दियो, अपने पर घमंड इहो जिहा हुंदा है कि मैं इस गिरजे जानिया, मैं उस गिरजे जानिया, मैं इस धर्म दा हां, मैं उस धर्म दा हां, मैं बड़ा माड़ा बड़ा बड़ा महत्वपूर्ण हां। कन्ने मेरे विचारे ने ऐसा सारे शायद ये आखदे हैं, साड़ी ज़्यादातर मुश्किलावां वो होंदियां न जिन्हां कि मैं लोकां दी समस्या गलानी आ। जिल्ले कदी भी साकी समस्या हुंदी है ओहदे च लोक शामिल हुंदे हन। तुस मनदे हो ना? हुण एक दिलचस्प गल दसनी आ, साकी एक दूजे कन्ने मित्रता पूर्वक रहना नहीं आंदा, पर उन्होंने बगैर साड़ा काम भी नहीं चलता। कहने साकी आने वाली हर बड़ी समस्यावां दा एक कारण यह है कि सारे अलग अलग हैं। कहने प्रभु ने यह जिहा बड़े मतलब नहीं किया है। आदमी अपने प्यो कन्ने माता की छड़गा, कन्ने अपनी पत्नी ने जुड़ जांगा, कन्ने वो दोवें एक शरीर बनी जाएंगे। असां ने असल च बड़ा अखर नहीं सुनिया, वो है बनना, एक बनना। तुसां कुसै कन्नै ब्याह करदे हो जोड़ा तुसां ते बिल्कुल पुट्ठा हुंदा है, तुसां जिहा नहीं सोचदा, वो पसंद नहीं करता जेड़ा तुहाकी पसंद होए। तुसां पैसे उड़ाना चाहते हो, बचाना चाहता है, तुस गल करना चाहते हो, चुप रहना चाहता है। इहो जी कई गल्लां हुंदियां न। तुसां की कमेडी पसंद हुंदी है, उन्हां की मार धाड़। तुस समझदे हो ना मैं कि आखे दियां, तुस बड़े साफ सुथरे हो, हर चीज़ चुक्की के रखदे हो, तुस बड़े सलीके आले हो। उन्हां की ये भी याद नहीं रहिंदा है कि उन्हां ने अपने कन्ने के कीता है। दूजियां दी गल्लां तां जाणदे हो, वो ओहो जिहे हन जिन्हां ने पार्किंग च गाड़ी खड़ी कीती है, कन्ने गुआची गई है।
ਆਮੀਨ। ਕਨੇ ਪ੍ਰਭੂ ਚਾਹੁੰਦੇ ਹਨ ਅਸ ਪ੍ਰੇਮ ਪੂਰਵਕ ਰਹੀਏ। ਅਸਾਂ ਆਖਦੇ ਹਨ ਇਹਦੇ ਵਾਸਤੇ ਚਮਤਕਾਰ ਦੀ ਜ਼ਰੂਰਤ ਹੈ। ਬਹੁਤ ਹੈ, ਮੇਰੇ ਤੋਂ ਇਹ ਸਹਿਣ ਨਹੀਂ ਹੁੰਦਾ। ਅਸਾਂ ਨੇ ਤਲਾਕ ਲਿਆ ਕਿ ਸਾਡੇ ਵਿਚਾਰ ਨਹੀਂ ਮਿਲਦੇ। ਸਾਰਿਆਂ ਦੇ ਵਿਚਾਰ ਅਲੱਗ-ਅਲੱਗ ਹੁੰਦੇ ਹਨ, ਹਰ ਇੱਕ ਦੇ। ਡੇਵ ਕਨੇ ਮੇਰੇ ਵਿਚਾਰ ਵੀ ਨਹੀਂ ਮਿਲਦੇ, ਪਰ ਅਸਾਂ ਅਨੁਰੂਪ ਬਣੇ ਹਨ ਆਪਣੇ ਜੀਵਨ 'ਚ ਪ੍ਰਭੂ ਦੀ ਸ਼ਕਤੀ ਦੇ ਦੁਆਰਾ। ਪ੍ਰਭੂ ਸਾਕੀ ਇਹੋ ਜਿਹੇ ਲੋਕਾਂ ਕਨੇ ਮੇਲ ਕਰਾਉਂਦੇ ਹਨ ਜਿਹੜੇ ਅਸਾਂ ਤੋਂ ਪੁੱਠੇ ਆਉਂਦੇ ਹਨ, ਦੋਸਤੀ 'ਚ, ਵਿਆਹ 'ਚ, ਇੱਥੇ ਤੱਕ ਕਿ ਵਿਵਸਾਇਕ ਸੰਬੰਧਾਂ 'ਚ ਵੀ। ਕਿਉਂਕਿ ਸਾਰਿਆਂ ਦੇ ਹੱਲ ਕੁਝ ਹੁੰਦਾ ਹੈ ਜਿਹਦੀ ਦੂਜੇ ਕੀ ਜ਼ਰੂਰਤ ਹੁੰਦੀ ਹੈ। ਅਸਾਂ 'ਚ ਸਭ ਕੁਝ ਨਹੀਂ ਹੁੰਦਾ। ਸਾਡੀ ਸੇਵਕਾਈ ਨਹੀਂ ਹੋਣਾ ਹਾਂ ਇੰਨੀ ਵਧੀਆ ਜਿੰਨੀ ਕਿ ਉਹ ਹੈ ਜੇ ਸਾਡੇ ਹੱਲ ਇਹ ਸਾਰੇ ਸ਼ਾਨਦਾਰ ਪ੍ਰਤਿਭਾ ਸੰਪੰਨ ਲੋਕ ਨਹੀਂ ਹੁੰਦੇ ਜਿਹੜੇ ਉਹ ਸਭ ਕੰਮ ਕਰੀ ਸਕਦੇ ਹਨ ਜਿਹੜਾ ਮੈਂ ਨਹੀਂ ਕਰੀ ਸਕਦੀ। ਡੇਵ ਕਨੇ ਮੈਂ ਇੱਕ ਟੀਮ ਹਨ। ਉਹ ਬੇਸ਼ੱਕ ਇੱਥੇ ਉੱਪਰ ਆਈ ਕੇ ਇਹ ਨਹੀਂ ਗਲਾਉਂਦੇ, ਪਰ ਉਹ ਇਸ ਸੇਵਕਾਈ ਵਾਸਤੇ ਬੜੇ ਮਹੱਤਵਪੂਰਨ ਹਨ, ਉਨੇ ਹੀ ਜਿੰਨੇ ਕਿ ਮੈਂ ਹਾਂ। ਅਸਾਂ ਸਾਰੇ ਮਹੱਤਵਪੂਰਨ ਹਨ। ਕਨੇ ਸਾਕੀ ਜ਼ਰੂਰਤ ਹੈ ਇੱਕ ਦੂਜੇ ਤੋਂ ਇਹੋ ਜਿਹਾ ਵਰਤਾਵ ਕਰਨ ਦੀ। ਅਸਾਂ ਜਿੰਦੇ ਨਾਲ ਜ਼ਿਆਦਾ ਸਮੇਂ ਰਹਿੰਦੇ ਹਨ ਸਾਡੇ ਵਾਸਤੇ ਉਹਦੇ ਕਨੇ ਮਿੱਤਰਤਾ ਪੂਰਵਕ ਰਹਿਣਾ ਉਨਾ ਕਠਿਨ ਹੁੰਦਾ ਹੈ। ਹੁਣ ਜੇ ਤੂੰ ਸਮਝ ਲੈਂਗ ਤਾਂ ਇਸ ਤੋਂ ਤੁਹਾਡੀ ਮਦਦ ਮਿਲੇਗੀ। ਪ੍ਰਭੂ ਮੈਂ ਕਿੰਨੀ ਵਾਰੀ ਆਪਣੇ ਭਰਾ ਕੀ ਮਾਫ ਕਰਨਾ ਪਾਉਂਗ। ਉਹ ਚੇਲੇ ਦੀ ਗੱਲ ਕਰਾ ਦੇ ਹੈ, ਕੁਛ ਇਹੋ ਜਿਹੇ ਆਦਮੀ ਦੀ ਨਹੀਂ ਜਿਹੜਾ ਸੜਕ ਪਰ ਬਗਲਾ ਤੋਂ ਜ਼ਿਆਦਾ ਹਾਂ। ਮੈਂ ਕਿੰਨੀ ਵਾਰੀ ਅੱਪੂ ਦੇ ਪਤੀ ਕੀ ਮਾਫ ਕਰਨਾ ਪਾਉਂਗ। ਇੱਕ ਵਾਰੀ ਨਹੀਂ ਆਖੀ ਸਕਦੇ ਮੈਂ ਗਲਤ ਹਾਂ। ਠੀਕ ਹੈ, ਤੁਸਾਂ ਚੋਂ ਕਿੰਨੇ ਜਾਣਦੇ ਹੋ ਆਦਮੀ ਕੇ ਖਰਾ ਨਹੀਂ ਲੱਗਦਾ ਗਲਤ ਹੋਣਾ। ਉਹ ਪੂਰੇ ਸ਼ਹਿਰ 'ਚ ਗੱਡੀ ਘੁਮਾਂਗੇ, ਰਸਤਾ ਭੁੱਲ ਜਾਣਗੇ, ਪਰ ਕਦੇ ਵੀ ਕਿਸੇ ਤੋਂ ਰਸਤਾ ਨਹੀਂ ਪੁੱਛਗੇ। ਕੀ ਕਿਉਂ ਨਾ ਕੀ ਪਤਾ ਹੈ ਮੈਂ ਜਾਣਦਾ ਮੈਂ ਕਿ ਉੱਥੇ ਕੀ ਹਾਂ। ਮੈਂ ਜਾਣਦਾ ਉੱਥੇ ਕੀ ਆ ਪੁੱਜਣਾ। ਸੋ ਆਦਮੀ ਕੰਨੇ ਔਰਤਾਂ ਇੱਕ ਦੂਜੇ ਤੋਂ ਲੱਗ ਹੁੰਦੇ ਹਨ। ਕਨੇ ਜੇ ਤੁੰਦੇ ਇੱਕ ਤੋਂ ਜ਼ਿਆਦਾ ਬੱਚੇ ਹਨ ਤਾਂ ਕਿਆ ਤੁਸੀਂ ਇਹ ਸਮਝਣ ਦੀ ਕੋਸ਼ਿਸ਼ ਕੀਤੀ ਕਿ ਉਹ ਇੱਕੋ ਜਿਹੇ ਕਹਿ ਨਹੀਂ ਹਨ। ਤੂੰ ਸੋਚਦੇ ਹੋ ਇਹ ਕੀ ਹੈ ਮੁਮਕਿਨ ਹੈ। ਮੇਰੀ ਇੱਕ ਪੋਤਰੀ ਹੈ ਜਿਹੜੀ ਬੜੀ ਪਿਆਰੀ ਹੈ, ਸਾਫ ਸੁਥਰੀ ਹੈ, ਕਨੇ ਵਧੀਆ ਹੈ। ਉਹ ਆਖਦੀ ਹੈ ਮੇਕੀ ਅਫਸੋਸ ਹੈ ਦਾਦੀ ਤੁਸੀਂ ਇਸ ਮਹੀਨੇ ਬੜਾ ਕੰਮ ਕੀਤਾ ਹੈ। ਦਾਦੀ ਮੈਂ ਤੁੰਦੇ ਕੀ ਬੜਾ ਪਿਆਰ ਕਰਨੀ ਆ। ਕਨੇ ਮੇਰਾ ਇੱਕ ਹੋਰ ਹੈ ਜਿਹੜਾ ਗਲਾਨਾ ਹੈ ਓਏ ਮੈਂ ਬੜੀ ਅੱਗ ਬਬੂਲਾ ਹੁੰਦੀ ਜਿਲੇ ਤੱਕ ਮੈਂ ਉਹ ਨਹੀਂ ਸਿੱਖਿਆ ਜਿਹੜਾ ਅੱਜ ਮੈਂ ਤੁਹਾਨੂੰ ਸਿਖਾਣੀ ਆ। ਕਈ ਵਾਰੀ ਲੋਕਾਂ ਦਾ ਇਸ ਪਰ ਵਸ਼ ਨਹੀਂ ਹੁੰਦਾ ਜਿਹੋ ਜਿਹੇ ਹੁੰਦੇ ਹਨ, ਕਨੇ ਉਹੋ ਜਿਹੇ ਨਹੀਂ ਹੁੰਦੇ ਜਿਹੋ ਜਿਹੇ ਤੁਸੀਂ ਹੁੰਦੇ ਹਨ। ਬੇਸ਼ੱਕ ਅਸਾਂ ਸਭ ਬਦਲੀ ਕੇ ਜ਼ਿਆਦਾ ਧਾਰਮਿਕ ਬਣੀ ਸਕਦੇ ਹਨ ਆਪਣੇ ਵਿਅਕਤਿਤਵ ਦੇ ਢਾਂਚੇ 'ਚ। ਚਾਹੇ ਤੁਹਾਡਾ ਵਿਆਹ ਇੱਕ ਇਹੋ ਜਿਹਾ ਆਦਮੀ ਕੰਨੇ ਜਿਹੜਾ ਬੜਾ ਮਸਤ ਮੌਲਾ ਹੈ, ਕਨੇ ਬੜਾ ਬੋਲਦਾ ਨਹੀਂ, ਖਰਾ ਹੋਂਗੇ ਕਿ ਤੁਸੀਂ ਕੋਸ਼ਿਸ਼ ਛੜੀ ਦਿਓ ਕੀ ਹੈ ਕਿ ਤੁਸੀਂ ਉਹਨਾਂ ਕੀ ਬਿਠਾਈ ਨਹੀਂ ਪਾਉਂਗੇ ਆਪਣੇ ਕੰਨੇ ਗੰਭੀਰ ਗੱਲਾਂ ਕਰਨ ਵਾਸਤੇ। ਮੇਰਾ ਮਤਲਬ ਹੈ ਕਿ ਮੈਂ ਇੱਕ ਵਾਰੀ ਡੇਵ ਨੇ ਗਲਾਇਆ ਹਾਂ। ਡੇਵ ਅਸਾਂ ਜਿਹੜੀ ਵੀ ਗੱਲ ਕਰਨੀ ਹਨ ਬਿਲਕੁਲ ਗਹਿਰੀ ਨਹੀਂ ਹੁੰਦੀ। ਅਸਾਂ ਕੀ ਗਹਿਰੀ ਗੱਲ ਕਰਨੀ ਚਾਹੀਦੀ ਹੈ। ਮੈਨੂੰ ਯਾਦ ਹੈ ਉਹਨੇ ਆਖਿਆ ਦੇਖੋ ਮੈਂ ਇੰਨਾ ਗਹਿਰਾ ਜਾਈ ਸਕਣਾ ਹਾਂ, ਬਸ ਇੰਨਾ, ਇਸ ਤੋਂ ਜ਼ਿਆਦਾ ਨਹੀਂ ਜਾਈ ਸਕਣਾ। ਪਰ ਮਜ਼ੇ ਦੀ ਗੱਲ ਇਹ ਹੈ ਕਿ ਡੇਵ ਜਿੰਨਾ ਮੁਮਕਿਨ ਹੁੰਦਾ ਹੈ ਖੁਸ਼ ਰਹਿੰਦੇ ਹਨ। ਕੰਨੇ ਮੈਂ ਹਰ ਸਮੇਂ ਪਰੇਸ਼ਾਨ ਰਹਿੰਦੀ ਹਾਂ। ਮੈਂ ਗੰਭੀਰ ਹੀ ਮੈਂ ਕਿ ਹਰ ਗੱਲ ਸਮਝਣੀ ਕੰਨੇ ਹਰ ਗੱਲਾਂ ਦਾ ਜਵਾਬ ਚਾਹੀਦਾ ਹੁੰਦਾ ਹਾਂ। ਕੰਨੇ ਇਹੋ ਜਿਹਾ ਕਰੀ ਕਿ ਮੈਂ ਉਲਝ ਜਾਂਦੀ ਸੀ। ਕੰਨੇ ਮੈਂ ਉਹੀ ਗੱਲ ਕਰਦੀ ਰਹਿੰਦੀ ਸੀ ਇੱਕ ਹੀ ਚੀਜ਼ ਦੇ ਬਾਰੇ 'ਚ ਹਰ ਵਾਰੀ ਬਾਰੀ ਬਾਰੀ ਮੈਂ ਗੱਲ ਕਰਨੇ ਵਾਸਤੇ ਕੁਸੀ ਕੀ ਢੂੰਡਦੀ ਸੀ। ਅਸਾਂ ਗੱਲ ਕਰਦੇ ਕੰਨੇ ਡੇਵ ਚਲੀ ਜਾਂਦੇ ਸੀ ਸੌਣ ਵਾਸਤੇ। ਡੇਵ ਖੁਸ਼ ਹੁੰਦੇ ਕੰਨੇ ਮੈਂ ਦੁਖੀ ਹੁੰਦੀ ਸਾਕੀ ਫੱਲੇ ਵਾਸਤੇ ਦਿਖਣਾ ਚਾਹੀਦਾ ਹੈ। ਆਮੀਨ। ਇਸ ਵਾਸਤੇ ਲੋਕਾਂ ਕੰਨੇ ਮਿੱਤਰਤਾ ਪੂਰਵਕ ਰਹਿਣਾ ਇਹੋ ਜਿਹਾ ਨਹੀਂ ਹੈ ਜਿਹੜਾ ਬਸ ਆਪਣੇ ਆਪ ਹੋਈ ਜਾਂਦਾ ਹੈ। ਜੇ ਸਾਕੀ ਲੋਕਾਂ ਕੰਨੇ ਮਿੱਤਰਤਾ ਪੂਰਵਕ ਰਹਿਣਾ ਹੈ ਤਾਂ ਬਾਈਬਲ ਦੇ ਅਨੁਸਾਰ ਸਾਕੀ ਕੋਸ਼ਿਸ਼ ਕਰਨੀ ਪਾਉਣੀ ਹੈ ਸ਼ਾਂਤੀ ਕੰਨੇ, ਏਕਤਾ ਕੰਨੇ ਬੰਧਨ ਬਣਾਏ ਰੱਖਣ ਦੀ। ਦੂਜੇ ਅੱਖਰਾਂ 'ਚ ਜੇ ਤੁਹਾਡੀ ਕਲਾ ਤੋਂ ਬਚਣਾ ਹੈ ਤਾਂ ਤੁਹਾਡੀ ਕੋਸ਼ਿਸ਼ ਕਰਨੀ ਹੋਊਗੀ। ਕੰਨੇ ਕੋਸ਼ਿਸ਼ ਕਰਨਾ ਕਲਾ ਜਿੰਨਾ ਬੁਰਾ ਨਹੀਂ ਹੁੰਦਾ। ਇਹਦਾ ਮਤਲਬ ਇਹ ਹੈ ਕਿ ਤੁਸਾਂ ਕੀ ਪਵਿੱਤਰ ਆਤਮਾ ਕੰਨੇ ਕੰਮ ਕਰਨਾ ਪਊਂਗ ਕਲਾ ਤੋਂ ਦੂਰ ਰਹਿਣ ਵਾਸਤੇ। ਮੈਂ ਪੱਕਾ ਆਖੀ ਸਕਨੀ ਹਾਂ ਕਿ ਸ਼ਾਇਦ ਅਗਲੇ ਹਫਤੇ ਸ਼ਰਤੀਆ ਅਗਲੇ ਹਫਤੇ ਕੋਈ ਤੁਹਾਡੀ ਅਤਿਅਧਿਕ ਨਾਰਾਜ਼ ਕਰਨਗਾ। ਮੈਂ ਨਕਾਰਾਤਮਕ ਨਹੀਂ ਬਣਾ ਦੀ। ट्रैफिक च, दफ्तर च, कोई बाजार च, शायद तुसा किसी दुकाने च जाई के
बड़ी सारी चीज़ां खरीदनियां चाहन, कने कोई होर क्लर्क फोने पर अप्पू प्रेमी कने गल करे दा होए, कने इ'यां दिखाए जि'यां तुस उत्थे हो ही नहीं। ਉਹ ਸਹੀ ਬਰਤਾਵ ਨਹੀਂ ਕਰਾ ਦੀ, ਤੁਸੀਂ ਸਹੀ ਆਖਿਆ। ਪਰ ਮੇਰੇ ਵਿਚਾਰੇ ਨੇ ਸਾਕੀ ਸ਼ਾਇਦ ਉਹ ਕਰਨਾ ਚਾਹੀਦਾ ਜਿਹੜਾ ਇਸ਼ੂ ਕਰਦੇ। ਸਾਕੀ ਇਹੋ ਜਿਹੇ ਮਸੀਹੀ ਚਾਹੀਦੇ ਜਿਹੜੇ ਧਾਰਮਿਕ ਨਹੀਂ ਹੋਏ, ਜਿਹੜੇ ਸਿਰਫ ਧਰਮ ਦੀ ਗੱਲਾਂ ਕਰਕੇ ਉਹਨਾਂ ਕੇ ਅਪਰਾਧੀ ਨਾ ਠਹਿਰਾਏ, ਜਿਹੜਾ ਉਹਦੇ ਸਾਈ ਨਹੀਂ ਹੋਣ, ਜਿਹੜਾ ਆਪੂ ਕੀ ਪਵਿੱਤਰ ਕੰਨੇ ਇਹੋ ਜਿਹੇ ਲੋਕਾਂ ਕੀ ਨੀਚ ਨਜ਼ਰਾਂ ਕੰਨੇ ਦਿਖਣ, ਜਿਨ੍ਹਾਂ ਨੇ ਸ਼ਰੀਰੇ ਉੱਪਰ ਬੜੇ ਸਾਰੇ ਛੇਦ ਜਾਂ ਟੈਟੂ कराए ਹਨ, ਜਾਂ ਉਹਦੇ ਬਾਲਾਂ ਪਰ 4 रंग लगाए होण, कन्ने असां सोचन तुसां इन्ने अजीब क्यों हन। भजन मंडली च गांदा है, अभिवादन करदा, दशमास दिंदा, बलिदाने ने भरे दा घर जिहदे च गुप्त रूपे ने कलह होए प्रभु की पांदा नहीं है। मैं जानना चाहनी हां तुहाडे घर च एकांते च के होएदा है। तुसां किन्ने लोकां तो गुस्से हन, ਤੁਹਾਡੀ ਕਿੰਨੀ ਆਸਾਨੀ ਨੇ ਠੇਸ ਪੁੱਜਦੀ ਹੈ, ਤੁਸਾਂ ਨੇ ਆਪਣੇ ਦਿਲ 'ਚ ਕਿੰਨੀ ਗੱਲਾਂ ਭਰੀ ਰੱਖੀਆਂ ਹਨ। ਜੇ ਇਹਨਾਂ ਦਾ ਜਵਾਬ ਹੈ ਤਾਂ ਵਧੀਆ ਹੈ, ਹੈਲੇਲੂਇਆ, ਸ਼ਾਨਦਾਰ ਹੈ। ਮੈਂ ਇਸ ਸਮੇਂ ਗਲਾਈ ਸਕਨੀ ਹਾਂ ਕਿ ਮੇਰੇ ਮਨ 'ਚ ਕਿਸੇ ਦੇ ਖਿਲਾਫ ਕੁਝ ਨਹੀਂ ਹੈ, ਪਰ ਮੈਂ ਆਸ਼ਵਸਤ ਨਹੀਂ ਹੋਈ ਸਕਨੀ ਕਿ ਅਗਲੇ ਹਫਤੇ ਵੀ ਨਾਰਾਜ਼ ਨਹੀਂ ਹੋਵਾਂਗਾ। ਮੈਂ ਜਾਣਨੀ ਹਾਂ ਮੈਂ ਕਿ ਇਸ ਸਮੇਂ ਉਹਦੇ ਕੰਨੇ ਨਿਪਟਣਾ ਹੋਊਗਾ ਪੂਰੇ ਤਰੀਕੇ ਕੰਨੇ, ਕਿ ਇਹੋ ਜਿਹਾ ਹੁੰਦਾ ਹੈ ਕਿ ਆਸ ਗੱਲਾਂ ਤੋਂ ਮੁਕਤੀ ਪਾਉਣ ਦੀ ਬਜਾਏ ਉਹਨਾਂ ਕੀ ਦੱਬੀ ਦਿੰਦੇ ਹਨ। ਫਿਰ ਕੁਝ ਹੋਰ ਹੁੰਦਾ ਹੈ, ਅਸਾਂ ਉਸ ਤੋਂ ਮੁਕਤੀ ਪਾਉਣ ਦੀ ਬਜਾਏ ਉਸੇ ਵੀ ਦੱਬੀ ਦਿੰਦੇ ਹਨ। ਸਾਕੀ ਪਤਾ ਚੱਲਣ ਤੋਂ ਪਹਿਲਾਂ ਅਸਾਂ कुपित कड़वे क्रोधित हुंदे हन। साकी पता चले इस तो पहला ही असां कुपित कड़वे क्रोधित हुंदे हन। बंपर स्टिकर वाले कन्ने कन्ना और गले च क्रूज पाई के गिरजे जाने वाले हर हफ्ते पर असां बिल्कुल बाकी दी दुनिया जिहा बर्ताव करदे हन, कन्ने ये काम नहीं करदा। आमीन। मेरी प्रार्थना यह है कि अज की शिक्षा ने तुहानू प्रोत्साहित किया होगा अपने जीवन की हर कला तो निपटने वास्ते शांति ने रहन का दृढ़ फैसला करके भजन 34:14 के अनुसार बुराई की छड़ कने भलाई कर, मेल की ढूंढ कने उदा पीछा कर। साकी आक्रामकता कने शांति का पीछा करना चाहिए, कने कलह च रहने वास्ते तैयार नहीं रहना चाहिए। अस तुंदे ने प्रेम करते हैं, प्रभु तुंदे ने प्रेम करते हैं, कने उनकी तुहाडे जीवन वास्ते एक योजना है, कने पक्का करो तुस इससे वंचित ना रहो। तुहाकी शायद पता भी नहीं कि तुस जायस मायर मिस्ट्रीज वास्ते किन्ने खास हो। तुहाडी कदर करते हैं सो कि अपने दोस्तां कन्ने भागीदारां दा शुक्रिया भी करदे, जिन्हां करके दुनिया 'च सब करना मुमकिन हो सकिया। अस मिली के भुखियां जो खांदे, गरीबां जो कपड़े दिंदे, कन्ने देशां जो भली खबरां दे दे। कृपा करके अज ही jmmindia.org पर साकी संपर्क करा। प्रार्थना ते निवेदन वास्ते, जायस दी सभावां दा टाइम टेबल देखने वास्ते, कन्ने भागीदार बनने वास्ते जो अस सारी दुनिया 'च मसीह दा प्यार वंडदे हां। ਹੁਣੇ ਦੇਖੇ ਪ੍ਰੋਗਰਾਮ ਦੇ ਪ੍ਰਯੋਜਕ ਹਨ ਜॉयस ਮਾਇਰ ਮਿਨਿਸਟਰੀ ਦੇ ਮਿੱਤਰ ਤੇ ਭਾਗੀਦਾਰ।